ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਖਰ ਸਲਮਾ, ਜਰਨੈਲ ਸਿੰਘ ਲਿਨਬੁੱਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹਾਂ ਜਿਹੜਾ ਇੱਕ ਕਠੂਆ ਗੈਂਗਰੇਪ ਹੋਇਆ ਸੀ, ਉਸ ਦੇ ਵਿੱਚ ਜਿਹੜੀ SIT ਸੀ ਉਸ ਦੇ ਉੱਤੇ ਹੀ ਕੇਸ ਕਰਨ ਨੂੰ ਹੁਕਮ ਆਏ ਅਦਾਲਤ ਦੇ। ਇਹ ਜੰਮੂ ਕਸ਼ਮੀਰ ਦੀ ਅਦਾਲਤ ਨੇ ਅੱਜ ਜਿਹੜਾ ਜੀ ਕਠੂਆ ਦੇ ਵਿੱਚ ਸਾਲ 2018 ਦੇ ਵਿੱਚ ਇੱਕ ਕੁੜੀ ਦੇ ਨਾਲ ਹੋਇਆ ਜਿਹੜਾ ਜੀ ਗੈਂਗਰੇਪ ਸੀਗਾ, ਤੇ ਉਹਦੇ ਕਤਲ ਦੀ ਜਾਂਚ ਕਰ ਰਹੀ SIT ਦੇ 6 ਮੈਂਬਰਾਂ ਦੇ ਖਿਲਾਫ FIR ਦਰਜ ਕਰਨ ਦੇ ਵਾਸਤੇ ਪੁਲਿਸ ਨੂੰ ਜਿਹੜੇ ਜੀ ਉਹ ਹੁਕਮ ਦਿੱਤੇ ਆ। ਅਦਾਲਤ ਨੇ ਪੁਲਿਸ ਨੂੰ ਇਹ ਆਖਿਆ ਜੀ ਕਿ SIT ਦੇ ਉਹਨਾਂ 6 ਮੈਂਬਰਾਂ ਦੇ ਖਿਲਾਫ FIR ਦਰਜ ਕੀਤੀ ਜਾਵੇ ਜਿਨ੍ਹਾਂ ਨੇ ਸਾਲ 2018 ਦੇ ਵਿੱਚ ਕਠੂਆ ਦੇ ਪਿੰਡ ਦੇ ਵਿੱਚ 8 ਸਾਲ ਦੀ ਕੁੜੀ ਦੇ ਨਾਲ ਰੇਪ ਮਰਡਰ ਕੇਸ ਦੀ ਜਾਂਚ ਕੀਤੀ ਸੀ ਤੇ ਗਵਾਹਾਂ ਨੂੰ ਝੂਠੇ ਬਿਆਨ ਦੇਣ ਦੇ ਵਾਸਤੇ ਉਹਨਾਂ ਦਾ ਸ਼ੋਸ਼ਣ ਕੀਤਾ ਸੀਗਾ ਤੇ ਉਹਨਾਂ ਦੇ ਨਾਲ ਜ਼ਬਰਦਸਤੀ ਜਿਹੜੀ ਜੀ ਉਹ ਕੀਤੀ ਸੀਗੀ। ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇਹਨਾਂ ਗਵਾਹਾਂ ਦੇ ਵਿੱਚ ਸਚਿਨ ਸ਼ਰਮਾ, ਨੀਰਜ ਸ਼ਰਮਾ, ਸਾਹਿਲ ਸ਼ਰਮਾ ਦੀ ਪਟੀਸ਼ਨ ਦੇ ਉੱਤੇ ਜੰਮੂ ਦੇ ਸੀਨੀਅਰ ਸੁਪਰੀਡੈਂਡੈਂਟ SP ਜਿਹੜਾ ਜੀ ਉਹਨੂੰ ਨਿਰਦੇਸ਼ ਦਿੱਤੇ ਆ ਕਿ ਇਹਨਾਂ 6 ਲੋਕਾਂ ਦੇ ਖਿਲਾਫ ਗੰਭੀਰ ਅਪਰਾਧ ਜਿਹੜਾ ਜੀ ਉਹ ਬਣਦਾ ਹੈ। ਅਦਾਲਤ ਨੇ ਪੁਲਿਸ ਨੂੰ ਉਸ ਵੇਲੇ ਦੇ SSP RK ਜੱਲਾ ਜਿਹੜੇ ਕਿ ਹੁਣ ਰਿਟਾਇਰ ਹੋ ਗਏ ਆ, ASP ਪੀਰਜ਼ਾਦਾ ਨਾਵਿਦ, ਡਿਪਟੀ ਸੁਪਰੀਡੈਂਟ ਆਫ ਪੁਲਿਸ ਤੰਬਰੀ ਸ਼ਰਮਾ, ਨਿਸਾਰ ਹੁਸੈਨ, ਪੁਲਿਸ ਅਪਰਾਧ ਸ਼ਾਖਾ ਦੇ ਡਿਪਟੀ ਇੰਸਪੈਕਟਰ ਉਰਫਾਨ ਵਾਨੀ ਤੇ ਕੇਵਲ ਕਿਸ਼ੋਰ ਦੇ ਵਿਰੁੱਧ FIR ਦਰਜ ਕਰਨ ਦੇ ਹੁਕਮ ਦਿੱਤੇ ਤੇ ਜੰਮੂ ਦੇ SSP ਤੋਂ 11 ਨਵੰਬਰ ਨੂੰ ਕੇਸ ਦੀ ਅਗਲੀ ਸੁਣਵਾਈ ਦੇ ਉੱਤੇ ਰਿਪੋਰਟ ਪੇਸ਼ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਐਕਚੁਅਲੀ ਇਸੇ ਸਾਲ ਦੇ ਵਿੱਚ ਜੂਨ ਦੇ ਵਿੱਚ 3 ਜਿਹੜੇ ਮੁੱਖ ਮੁਲਜ਼ਮ ਸੀਗੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ, ਜਦੋਂ ਕਿ ਬਾਕੀ 3 ਨੂੰ ਕੇਸ ਦੇ ਵਿੱਚ ਸਬੂਤ ਮਿਟਾਉਣ ਦੇ ਦੋਸ਼ ਦੇ ਵਿੱਚ 5 ਸਾਲ ਦੀ ਕੈਦ ਦੀ ਜਿਹੜੀ ਜੀ ਉਹ ਸਜ਼ਾ ਸੁਣਾਈ ਗਈ ਹੈ। ਇਹ ਆਪਣੇ ਆਪ ਦੇ ਵਿੱਚ ਥੋੜਾ ਮਿਸਾਲੀ ਜਿਹੜਾ ਜੀ ਉਹ ਫੈਸਲਾ ਹੈ ਕਿ SIT ਜਿਹੜੀ ਆ ਉਹ ਅਕਸਰ ਬਣਾਈ ਜਾਂਦੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਿ ਇਹ ਜਿਹੜੀ ਹੈ ਜੀ ਉਹ ਕੇਸ ਦੀ ਜਾਂਚ ਕਰੂਗੀ, ਪਰ ਇਹਦੇ ਵਿੱਚ ਬਿਲਕੁਲ ਜਿਹੜਾ ਜੀ ਉਲਟ ਹੈ। ਜਾਂਚ ਕਰ ਰਹੀ ਟੀਮ ਦੇ ਉੱਤੇ ਹੀ ਜਿਹੜਾ ਜੀ ਉਹ ਮਾਮਲਾ ਦਰਜ ਕਰਨ ਦੇ ਹੁਕਮ ਜਿਹੜੀ ਹੈ ਜੀ ਉਹ ਅਦਾਲਤ ਨੇ ਜਿਹੜੇ ਆ ਜੀ ਉਹ ਦਿੱਤੇ ਆ। ਹੁਣ ਵੇਖਣਾ ਜਿਹੜਾ ਜੀ ਇਹ ਹੋਊਗਾ ਕਿ ਆਪਣੇ ਬਚਾਅ ਦੇ ਵਾਸਤੇ ਕੀ ਹੱਥ ਪੈਰ ਜਿਹੜੇ ਜੀ ਮਾਰਦੇ ਆ। ਇਹ ਬਹੁਤ ਚਰਚਿਤ ਕੇਸ ਜਿਹੜਾ ਜੀ ਉਹ ਰਿਹਾ ਸੀਗਾ, ਕਿਉਂਕਿ ਹੋਇਆ ਇਹ ਸੀਗਾ ਕਿ ਇਹ ਜਿਹੜੀ ਬੱਚੀ ਜਿਹਦਾ ਜਿਹੜਾ ਗੈਂਗਰੇਪ ਹੋਇਆ ਸੀਗਾ ਉਸ ਤੋਂ ਬਾਅਦ ਉਹਦਾ ਮਰਡਰ ਕਰ ਦਿੱਤਾ ਗਿਆ ਸੀਗਾ ਬੜੀ ਬੇਰਹਿਮੀ ਦੇ ਨਾਲ, ਔਰ ਹਰ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸੇ ਤਰੀਕੇ ਦੇ ਨਾਲ ਇਸ ਸਾਰੇ ਮਾਮਲੇ ਨੂੰ ਦੱਬ ਲਿਆ ਜਾਵੇ, ਕਿਉਂਕਿ ਉਸ ਟਾਈਮ ਜੰਮੂ ਕਸ਼ਮੀਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ PDP ਜਿਹੜੀ ਹੈ ਜੀ ਉਹਨਾਂ ਦੀ ਰਲਵੀਂ ਮਿਲਵੀਂ ਸਰਕਾਰ ਸੀ। ਜੀ ਜੀ ਜੀ। ਤੇ ਅੱਗੇ ਗੱਲ ਕਰਦੇ ਹਾਂ, ਇੱਕ 16 ਸਾਲ ਦਾ ਬੱਚਾ ਆ ਉਹ ਗ੍ਰੀਨ ਟ੍ਰਿਬਿਊਨਲ ਦੇ ਕੋਲ ਪਹੁੰਚਿਆ ਕਿ ਜਿਹੜੇ ਲਿਫਾਫੇ ਆ ਪਲਾਸਟਿਕ ਦੇ ਆ ਉਹਨਾਂ ਨੂੰ ਖਤਮ ਕੀਤਾ ਜਾਵੇ। ਦੇਖੋ ਐਕਚੁਅਲੀ ਇਹ ਆ ਜੀ ਕਿ ਜਿਹੜੀ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਜਿਹੜਾ ਐਨਵਾਇਰਨਮੈਂਟ ਗੰਦਾ ਜਿਹੜਾ ਉਹ ਹੋ ਰਿਹਾ, ਉਹ ਅਗਲੀ ਜਨਰੇਸ਼ਨ ਜਿਹੜੀ ਹੈ ਜੀ ਉਹਦੇ ਵਿੱਚ ਸਾਹ ਕਿਵੇਂ ਲਊਗੀ। ਵਿਸ਼ਵ ਪੱਧਰ ਦੇ ਉੱਤੇ ਛਾ ਜਾਣ ਵਾਲੀ ਇੱਕ ਕੁੜੀ ਜਿਹੜੀ ਜੀ ਉਹਨੇ ਬਹੁਤ ਵੱਡਾ ਹੁੰਗਾਰਾ ਅਸਲ ਦੇ ਵਿੱਚ ਦਿੱਤਾ ਜੀ ਨਵੀਂ ਜਨਰੇਸ਼ਨ ਨੂੰ, ਜਿਹਨੇ ਇਨਵਾਇਰਨਮੈਂਟ ਦਾ ਮੁੱਦਾ ਜਿਹੜਾ ਜੀ ਉਹ ਉਭਾਰ ਕੇ ਲੋਕਾਂ ਨੂੰ ਜਿਹੜਾ ਦੱਸਿਆ ਕਿ ਸਾਡਾ ਸਾਹ ਲੈਣਾ ਕਿੰਨਾ ਜ਼ਰੂਰੀ ਆ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹਨੂੰ ਛੱਡ ਕੇ। ਤੁਸੀਂ ਇਹੀ ਕਹਿ ਲਓ ਕਿ ਉਸ ਲੜਕੀ ਦੇ ਉਤਸ਼ਾਹ ਦੇ ਕਰਕੇ ਇੱਕ 16 ਸਾਲ ਦੇ ਮੁੰਡੇ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੂਹਰੇ ਇਹ ਅਪੀਲ ਕੀਤੀ ਆ ਕਿ ਉਹ E-ਕਾਮਰਸ ਕੰਪਨੀਆਂ Amazon, Flipkart ਜਿਹੜੀਆਂ ਨੇ ਉਹਨਾਂ ਦੇ ਪਲਾਸਟਿਕ ਦਾ ਇਸਤੇਮਾਲ ਘੱਟ ਕਰਨ ਦੇ ਵਾਸਤੇ ਉਹਨਾਂ ਨੂੰ ਕਿਹਾ ਜਾਵੇ। ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਜੀ ਉਹਨੇ ਜਿਹੜਾ ਇੱਥੇ CB ਜਿਹੜਾ ਜੀ ਹੈ ਸੈਂਟਰਲ ਜਿਹੜਾ ਜੀ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹਨੂੰ ਇਸ ਮਾਮਲੇ ਦੇ ਵਿੱਚ 1 ਮਹੀਨੇ ਦੇ ਵਿੱਚ ਰਿਪੋਰਟ ਦਾਖਲ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਆ। ਅਦਿੱਤਿਆ ਦੁਬੇ ਨਾਮ ਦਾ ਇਹ ਬੱਚਾ
ਉਹਨੇ ਵਕੀਲ ਮੀਨਾ ਦੁਬੇ ਤੇ ਦਿਵਿਆ ਪਾਂਡੇ ਦੇ ਰਾਹੀਂ ਇਹ ਜਿਹੜੀ ਹੈ ਜੀ ਜਨਹਿਤ ਪਟੀਸ਼ਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲੇ ਦਾਖਲ ਜਿਹੜੀ ਹੈ ਜੀ ਉਹ ਕੀਤੀ ਹੈ। ਉਹ ਬੱਚੇ ਨੇ ਇਹਦੇ ਵਿੱਚ ਜਿਹੜਾ ਦੀ ਇਹ ਗੱਲ ਆਖੀ ਹੈ ਕਿ ਇਹ ਜਿਹੜੀਆਂ ਕੰਪਨੀਆਂ ਆਨਲਾਈਨ ਆਪਣਾ ਸੌਦਾ ਵੇਚਦੀਆਂ ਨੇ, ਇਹ ਆਪਣਾ ਸਮਾਨ ਡਿਲੀਵਰ ਕਰਨ ਦੇ ਵਾਸਤੇ ਪਲਾਸਟਿਕ ਦਾ ਇਸਤੇਮਾਲ ਕਰਦੀਆਂ ਨੇ ਤੇ ਇਹਨੂੰ ਘਟਾਇਆ ਜਾਣਾ ਜਿਹੜਾ ਜੀ ਉਹ ਚਾਹੀਦਾ। ਇਹ ਜਿਹੜੀ ਪਟੀਸ਼ਨ ਹੈ ਉਹਦੇ ਵਿੱਚ ਇਹ ਆਖਿਆ ਗਿਆ ਕਿ ਆਨਲਾਈਨ ਇਹ ਕੰਪਨੀਆਂ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ 2016 ਦੇ ਤਹਿਤ ਆਉਂਦੀਆਂ ਨੇ, ਪਰ ਜਾਂਚ ਤੇ ਨਿਯਮ ਜਿਹੜੇ ਨੇ ਉਹਦੇ ਇਹਨਾਂ ਕੰਪਨੀਆਂ ਦੇ ਉੱਤੇ ਲਾਗੂ ਨਹੀਂ ਹੁੰਦੇ, ਜਿਹਦੇ ਕਰਕੇ ਪਲਾਸਟਿਕ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਕੰਪਨੀਆਂ ਇਸਤੇਮਾਲ ਜਿਹੜੀਆਂ ਕਰ ਰਹੀਆਂ ਨੇ। ਔਰ ਉਹ ਜਿਹੜੇ ਜਿੰਨਾ ਵੀ ਸਮਾਨ ਡਿਲੀਵਰ ਕਰ ਰਹੇ ਆ ਉਹ ਪਲਾਸਟਿਕ ਦੇ ਵਿੱਚ ਬੈਗਾਂ ਦੇ ਵਿੱਚ ਪੈਕ ਕਰਕੇ ਇੱਥੇ ਜਿਹੜਾ ਜੀ ਉਹ ਡਿਲੀਵਰ ਕਰ ਰਹੇ ਆ। ਇਸ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕੰਪਨੀਆਂ ਜਿਹੜੀਆਂ ਨੇ ਕਾਰਡਬੋਰਡ ਦੇ ਬਕਸਿਆਂ ਨੂੰ ਆਪਣੇ ਜਿਹੜੇ ਡਿਲੀਵਰ ਕਰਦੇ ਨੇ ਉਹਨਾਂ ਦੇ ਵਿੱਚ ਵਰਤਦੀਆਂ ਨੇ, ਜਿਹੜੇ ਕਿ ਬਕਸਿਆਂ ਦਾ ਆਕਾਰ ਅਸਲ ਦੇ ਵਿੱਚ ਕਾਫੀ ਜਿਹੜਾ ਜੀ ਉਹ ਛੋਟਾ ਹੁੰਦਾ ਹੈ। ਇਹਦੇ ਵਿੱਚ ਕਾਰਡਬੋਰਡ ਦੇ ਬਕਸਿਆਂ ਦੇ ਵਿੱਚ ਪਲਾਸਟਿਕ ਦੇ ਵਿੱਚ ਇਹਨਾਂ ਸਮਾਨ ਨੂੰ ਪੈਕ ਕੀਤਾ ਗਿਆ ਹੁੰਦਾ ਤਾਂ ਕਿ ਬਕਸਿਆਂ ਤੋਂ ਬਾਹਰ ਨਾ ਜਾਵੇ। ਇਹਦੇ ਵਾਸਤੇ ਇਹ ਕਿਹਾ ਗਿਆ ਜੀ ਕਿ ਪੈਕਿੰਗ ਦੇ ਦੌਰਾਨ ਪਲਾਸਟਿਕ ਦੀਆਂ ਕਈ ਪਰਤਾਂ ਲਾ ਦਿੱਤੀਆਂ ਜਾਂਦੀਆਂ ਨੇ। ਔਰ ਇਹ ਵੀ ਕਿਹਾ ਗਿਆ ਕਿ ਕੰਪਨੀਆਂ ਜਿਹੜੀਆਂ ਬਬਲ ਰੈਪ ਇਹਦਾ ਇਸਤੇਮਾਲ ਕਰਦੀਆਂ ਨੇ। ਜਿਹੜੀ ਇਹ ਪਟੀਸ਼ਨ ਦਾਖਲ ਹੋਈ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੂਹਰੇ, ਉਹਦੇ ਵਿੱਚ ਇਹ ਕਿਹਾ ਗਿਆ ਕਿ ਈ ਕਾਮਰਸ ਕੰਪਨੀਆਂ ਦੀ ਹੋਮ ਡਿਲੀਵਰੀ ਜਿਹੜੇ ਉਹਦੇ ਗ੍ਰਾਹਕ ਨੇ ਉਹਨਾਂ ਦੇ ਵਾਸਤੇ ਚੰਗੀ ਹੈ, ਪਰ ਇਹ ਵੀ ਕਿਹਾ ਗਿਆ ਕਿ ਪਲਾਸਟਿਕ ਦਾ ਜ਼ਿਆਦਾ ਇਸਤੇਮਾਲ ਜਿਹੜਾ ਉਹ ਵਾਤਾਵਰਨ ਦੇ ਵਾਸਤੇ ਵੱਡੀਆਂ ਚਿੰਤਾਵਾਂ ਜਿਹੜੀਆਂ ਨੇ ਉਹਨਾਂ ਨੂੰ ਜਨਮ ਜਿਹੜਾ ਜੀ ਉਹ ਦੇ ਰਿਹਾ। ਇਹਦੀ ਸੁਣਵਾਈ 3 ਜਨਵਰੀ 2020 ਨੂੰ ਕਰਨ ਦਾ ਆਦੇਸ਼ ਜਿਹੜਾ ਜੀ ਉਹ ਦਿੱਤਾ ਜਿਹੜਾ ਜੀ ਉਹ ਗਿਆ। ਔਰ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸੈਂਟਰਲ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹਨੂੰ 1 ਮਹੀਨੇ ਦਾ ਸਮਾਂ ਇਹਦੇ ਵਿੱਚ ਦਿੱਤਾ ਗਿਆ ਕਿ ਉਹ ਆਪਣਾ ਪੱਖ ਇਹਦੇ ਵਿੱਚ ਦੱਸੇ ਕਿ ਇਹ ਜਿਹੜੀਆਂ ਕੰਪਨੀਆਂ ਆਨਲਾਈਨ ਸੌਦਾ ਵੇਚਦੀਆਂ ਨੇ ਇਹਨਾਂ ਨੂੰ ਰੋਕਣ ਦੇ ਵਾਸਤੇ ਕਿ ਉਹ ਪਲਾਸਟਿਕ ਦੇ ਘੱਟ ਇਸਤੇਮਾਲ ਕਰਨ, ਉਹ ਕੀ ਸਟੈਪ ਉਠਾ ਰਹੇ ਜੀ। ਤੇ ਅੱਗੇ ਗੱਲ ਕਰਦੇ ਹਾਂ 91 ਦੇਸ਼ਾਂ ਦੇ ਰਾਜਦੂਤਾਂ ਦੀ, ਉਹ ਦਰਬਾਰ ਸਾਹਿਬ ਪਹੁੰਚੇ ਦਰਸ਼ਨਾਂ ਲਈ। ਇਸ ਲਈ ਇਹ ਜਿਹੜਾ ਜੀ ਤੁਸੀਂ ਕਹਿ ਲਓ ਕਿ ਆਉਣ ਜਾਣ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਦੇ ਮੌਕੇ ਦੇ ਉੱਤੇ ਬੇਸ਼ੱਕ ਅਜੇ ਸਟੇਜਾਂ ਨੂੰ ਲੈ ਕੇ ਜਿਹੜਾ ਜੀ ਉਹ ਚੱਲੀ ਜਾ ਰਿਹਾ ਰੇੜਕਾ ਕਰਤਾਰਪੁਰ ਵਾਲੇ ਲਾਂਘੇ ਨੂੰ ਲੈ ਕੇ ਵੀ ਜਿਹੜਾ ਜੀ ਕਿਤੇ ਨਾ ਕਿਤੇ ਮਾੜਾ ਮੋਟਾ ਚੱਲੀ ਜਾਂਦਾ। 24 ਨੂੰ ਸਾਈਨ ਜਿਹੜੇ ਆ ਜੀ ਉਹ ਹੋਣੇ ਆ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਿਹੜਾ ਜੀ ਗੁਰਪੁਰਬ ਦੇ ਮੌਕੇ ਦੇ ਉੱਤੇ 91 ਦੇਸ਼ਾਂ ਦੇ ਰਾਜਦੂਤ ਜਿਹੜੇ ਆ ਜੀ ਉਹ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਪਹੁੰਚੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਤਰਾਂ ਦੇ ਮੁਤਾਬਕ ਇਹ ਪਹਿਲੀ ਵਾਰੀ ਹੋਇਆ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਇਸ ਸਥਾਨ ਨੂੰ ਦੇਖਣ ਦੇ ਵਾਸਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਰਾਜਦੂਤ ਨੇ, ਵੱਖ-ਵੱਖ ਦੇਸ਼ਾਂ ਦੇ ਨਾਲ ਸੰਬੰਧਿਤ ਨੇ, ਉਹ ਜਿਹੜੇ ਜੀ ਉਹ ਪਹੁੰਚੇ ਹੋਣ। ਗੁਰੂ ਨਾਨਕ ਜਿਹੜਾ ਜੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਜਿਹੜਾ ਸੀਗਾ ਜੀ ਇਹਨਾਂ ਦੀ ਅਗਵਾਈ ਕੇਂਦਰੀ ਮੰਤਰੀ ਹਰਦੀਪ ਪੁਰੀ ਹੋਰਾਂ ਨੇ ਕੀਤੀ ਔਰ ਉਹਨਾਂ ਨੂੰ ਦਰਬਾਰ ਸਾਹਿਬ ਦੇ ਉਹ ਦਰਸ਼ਨਾਂ ਦੇ ਵਾਸਤੇ ਜਿਹੜਾ ਜੀ ਉਹ ਲੈ ਕੇ ਗਏ। ਜਿਹੜੇ ਇੰਟਰਪ੍ਰੀਟੇਸ਼ਨ ਸੈਂਟਰ ਸੀਗੇ ਜੀ ਉਹਨਾਂ ਦੇ ਵਿੱਚ 3D ਪ੍ਰੈਜੈਂਟੇਸ਼ਨ ਦੇ ਰਾਹੀਂ ਉਹਨਾਂ ਨੂੰ ਗੁਰੂ ਨਗਰੀ ਦਰਬਾਰ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਜਿਹੜੀ ਸੀ ਉਹ ਦਿੱਤੀ ਗਈ। ਜਿਹੜੇ 91 ਮੁਲਕਾਂ ਦੇ ਰਿਪਰੈਜ਼ੈਂਟ ਕਰਦੇ ਜਿਹੜੇ ਰਾਜਦੂਤ ਨੇ ਉਹਨਾਂ ਦਾ ਜਿਹੜਾ ਸੀ ਉੱਥੇ ਸਵਾਗਤ ਕੀਤਾ ਗਿਆ ਹੈਰੀਟੇਜ ਸਟਰੀਟ ਦੇ ਵਾਸਤੇ। ਬਾਅਦ ਦੇ ਵਿੱਚ ਕਾਫਲਾ ਰਵਾਨਾ ਹੋਇਆ। ਹਰਦੀਪ ਸਿੰਘ ਪੁਰੀ ਹੋਰੀ ਇਹਨਾਂ ਦੀ ਅਗਵਾਈ ਜਿਹੜੀ ਕਰ ਰਹੇ ਸੀਗੇ। ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਹੋਰੀ ਜਿਹੜੇ ਜੀ ਇਹਨਾਂ ਦੇ ਨਾਲ ਸੀਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਦਾ ਜਿਹੜਾ ਜੀ ਉਹ ਸਵਾਗਤ ਕੀਤਾ। ਜਿਹੜੇ ਇਹ ਪਹੁੰਚੇ ਹੋਏ ਸੀਗੇ ਜੀ ਤਕਰੀਬਨ ਪੌਣਾ ਘੰਟਾ ਇਹਨਾਂ ਨੇ ਸੀਗਾ ਜੀ ਇੱਥੇ ਸੈਂਟਰ ਦੇ ਵਿੱਚ ਬਿਤਾਇਆ। ਜਾਣਕਾਰੀਆਂ ਜਿਹੜੀਆਂ ਜੀ ਉਹ ਉਹਨਾਂ ਨੇ ਲਈਆਂ ਔਰ ਜਿਹੜੇ ਜੀ ਘੰਟਾ ਘਰ ਵਾਲੀ ਸਾਈਡ ਦੇ ਉੱਤੇ ਜਿਹੜਾ ਗੋਲਡਨ ਪਲਾਜ਼ਾ ਉਹਦੇ ਵਿੱਚ ਵੀ ਇਹਨਾਂ ਦਾ ਵਿਸ਼ੇਸ਼ ਜਿਹੜਾ ਸੀ ਉਹ ਸਨਮਾਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਹੁਦੇਦਾਰ ਸੀਗੇ ਜੀ ਉਹ ਇੱਥੇ ਹਾਜ਼ਰ ਸੀਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਆ ਕਿ ਇਸ ਜਗ੍ਹਾ ਦੇ ਉੱਤੇ ਇਹਨੂੰ ਵੇਖਣ ਦੇ ਵਾਸਤੇ ਇੰਨੇ ਮੁਲਕਾਂ ਦੇ ਰਾਜਦੂਤ ਇਕੱਠੇ ਜਿਹੜਾ ਜੀ ਉਹ ਪਹਿਲੀ ਵਾਰੀ ਜਿਹੜਾ ਜੀ ਉਹ ਪਹੁੰਚੇ ਆ। ਹੁਣ ਇਹ ਤਾਂ ਨਹੀਂ ਪਤਾ ਜੀ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਦੇਸ਼ ਹੈ ਉਹ ਕਿੰਨਾ ਕੁ ਇਹਨਾਂ ਤੱਕ ਜਿਹੜਾ ਜੀ ਉਹ ਦੱਸਿਆ ਗਿਆ ਹੋਊਗਾ ਕਿ ਗੁਰੂ ਨਾਨਕ ਸਾਹਿਬ ਦਾ ਅਸਲ ਸੰਦੇਸ਼ ਜਿਹੜਾ ਜੀ ਉਹ ਕੀ ਸੀਗਾ।
ਇਹਦੇ ਉੱਤੇ ਕਿੰਤੂ ਪਰੰਤੂ ਇਸ ਕਰਕੇ ਜਿਹੜੇ ਜੀ ਹੁੰਦੇ ਆ ਕਿ ਜਿਹੜਾ ਨਗਰ ਕੀਰਤਨ ਚੱਲ ਰਿਹਾ ਉਹਦੇ ਵਿੱਚ ਸੰਦੇਸ਼ ਦੀ ਗੱਲ ਜਿਹੜੀ ਆ ਜੀ ਉਹ ਬਹੁਤ ਘੱਟ ਜਾ ਰਹੀ ਹੈ। ਜੇ ਤਾਂ ਉਂਝ ਹੀ ਜਿਹੜਾ ਜੀ ਉਹ ਪ੍ਰਮੋਟ ਕਰਨਾ ਹੋਵੇ ਇਸ ਚੀਜ਼ ਨੂੰ ਕਿ ਬਹੁਤ ਸਾਰੇ ਲੋਕ ਜਿਹੜੇ ਜੀ ਉੱਥੇ ਪਹੁੰਚੇ ਆ, ਇੰਨੇ ਕਦੀ ਵੀ ਜਿਹੜਾ ਜੀ ਉਹ ਨਹੀਂ ਪਹੁੰਚੇ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਹਿੰਦੀ ਆ ਇਹਨੂੰ ਪ੍ਰਮੋਟ ਜਿੰਨਾ ਚਾਹੋ ਜਿਹੜਾ ਜੀ ਉਹ ਕੀਤਾ ਜਾ ਸਕਦਾ। ਪਰ ਇਹਦੇ ਨਾਲ ਨਾਲ ਜਿਹੜੀ ਗੱਲ ਜਿਹੜੀ ਜੀ ਉਹ ਵੇਖਣ ਵਾਲੀ ਵਿਸ਼ੇਸ਼ ਇਹ ਆ ਕਿ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੀ ਗੱਲ ਜਿਹੜੀ ਹੈ ਜੀ ਕੀ ਉਹ ਸਮਝਾਈ ਜਾ ਸਕੀ ਹੈ। ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਕੁਐਸਚਨ ਹੈ ਕਿ ਉਹ ਇੱਥੋਂ ਜਿਹੜਾ ਜੀ ਉਹ ਕੀ ਲੈ ਕੇ ਜਾਣਗੇ। ਮਹਿਜ਼ ਇਹ ਤੋਰਾ ਫੇਰਾ ਜਿਹੜਾ ਜੀ ਉਹ ਨਾ ਕਿਤੇ ਹੋਵੇ, ਜਿਹੜਾ ਕਿ ਅਕਸਰ ਜਿਹੜਾ ਜੀ ਉਹ ਹੋ ਜਾਂਦਾ ਆ। ਔਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਨੰਬਰਾਂ ਦੀ ਗੇਮ ਦੇ ਵਿੱਚ ਜਿਹੜੀ ਜੀ ਉਹ ਘੁੰਮਦੀ ਅਕਸਰ ਜਿਹੜੀ ਨਜ਼ਰ ਆਉਂਦੀ ਹੈ ਕਿ ਕਿੰਨੇ ਕੁ ਲੋਕ ਉੱਥੇ ਜਿਹੜਾ ਜੀ ਉਹ ਪਹੁੰਚੇ ਨੇ। ਚੰਗੀ ਗੱਲ ਹੈ ਕਿ ਇਹ ਆਪਣੇ ਮੁਲਕਾਂ ਦੇ ਵਿੱਚ ਜਿਹੜਾ ਜੀ ਉਹ ਕੁਛ ਨਾ ਕੁਛ ਦੱਸਣਗੇ, ਪਰ ਕੀ ਦੱਸਣਗੇ ਕਿਉਂਕਿ ਹੌਲੀ ਹੌਲੀ ਜਿਹੜਾ ਜੀ ਦਰਬਾਰ ਸਾਹਿਬ ਸੀਗਾ ਉਹ ਜਿਹੜਾ ਹਰੀ ਮੰਦਿਰ ਸੀਗਾ ਉਹ ਸੁਨਹਿਰੀ ਮੰਦਿਰ ਬਣ ਗਿਆ। ਸੁਨਹਿਰੀ ਮੰਦਿਰ ਜਿਹੜਾ ਸੀ ਉਹ ਗੋਲਡਨ ਟੈਂਪਲ ਦੇ ਰੂਪ ਦੇ ਵਿੱਚ ਵੀ ਜਿਹੜਾ ਜੀ ਉਹ ਜਾਣ ਲੱਗਿਆ। ਗੋਲਡਨ ਟੈਂਪਲ ਜਾਂ ਸੁਨਹਿਰੀ ਮੰਦਿਰ ਜਿਹੜਾ ਜੀ ਉਹ ਸ਼ਾਇਦ ਇੰਨਾ ਦੱਸਣਾ ਜ਼ਰੂਰੀ ਨਹੀਂ ਜਿੰਨਾ ਦੱਸਣਾ ਇਹ ਜ਼ਰੂਰੀ ਆ ਕਿ ਜਿਹੜੇ ਗੁਰੂ ਨਾਨਕ ਸਾਹਿਬ 550 ਸਾਲਾ ਜਿਹੜਾ ਉਹਦਾ ਮਨਾਇਆ ਜਾ ਰਿਹਾ, ਐਕਚੁਅਲੀ ਉਹ ਕਹਿਣਾ ਕੀ ਚਾਹੁੰਦੇ ਸਨ ਦੁਨੀਆ ਨੂੰ। ਬਿਲਕੁਲ ਜੀ, ਉਹ ਤੇ ਹੁਣ ਉਹਨਾਂ ਨੇ ਆਪੇ ਖੋਜ ਕਰ ਲੈਣੀ ਆ। ਉਹ ਵੀ ਲੋਕ ਜਿਹੜੇ ਹੈਗੇ ਖੋਜ ਬਹੁਤ ਕਰਦੇ ਆ। ਤਾਂ ਜਿਸ ਤਰ੍ਹਾਂ ਤੁਸੀਂ ਇੱਥੇ ਦੀ ਵਜ਼ਾਰਤ ਦਾ ਦੱਸਿਆ ਹੈਗਾ, ਪੰਜਾਬ ਸਰਕਾਰ ਦਾ ਉਹਦਾ ਡਰਾਮਾ ਤਾਂ ਚਾਲੂ ਹੀ ਆ। ਅਤੇ ਪਰ ਜਿਹੜੇ ਲੀਡਰ ਹੁੰਦੇ ਆ ਨਾ ਇਹ ਪੋਲੀਟੀਕਲ, ਉਹਨਾਂ ਦੇ ਡਰਾਮੇ ਚੱਲਦੇ ਰਹਿੰਦੇ ਆ। ਕਿ ਸੁਖਪਾਲ ਖਹਿਰਾ ਦੀ ਗੱਲ ਕਰੀਏ ਤੇ ਉਸ ਦੇ ਅਸਤੀਫੇ ਨੂੰ ਲੈ ਕੇ ਮਾਮਲਾ ਭਖਿਆ ਹੋਇਆ। ਦੇਖੋ, ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਇਕ ਚੁਣੇ ਗਏ ਸਨ। ਇਦੋਂ ਇੱਕ ਵਾਰੀ ਪਹਿਲਾਂ ਉਹ ਹਲਕਾ ਭੁਲੱਥ ਤੋਂ ਜਿਹੜਾ ਜੀ ਉਹ ਵਿਧਾਇਕ ਰਹੇ ਨੇ। ਆਮ ਆਦਮੀ ਪਾਰਟੀ ਦੇ ਕੋਲੇ ਇੱਕੋ ਜਿਹੜਾ ਜੀ ਸਭ ਤੋਂ ਵੱਡਾ ਅਹੁਦਾ ਸੀ ਪੰਜਾਬ ਦੇ ਵਿੱਚ, ਉਹ ਸੀਗਾ ਜੀ ਚੀਫ ਆਪਣੇ ਜਿਹੜਾ ਜੀ ਵਿਰੋਧੀ ਧਿਰ ਦੇ ਨੇਤਾ ਦਾ। ਉਹ ਉਹਨਾਂ ਨੂੰ LOP ਦਾ ਦਿੱਤਾ। ਜਦੋਂ ਉਹਨਾਂ ਤੋਂ ਵਾਪਸ ਲਿਆ ਗਿਆ ਤੇ ਫਿਰ ਜਿਹੜੀ ਦੀ ਉਹ ਬਗਾਵਤ ਹੋਈ, ਕਿਸੇ ਨੂੰ ਭੁੱਲ ਨਹੀਂ। ਇਹ ਕਿਹਾ ਗਿਆ ਕਿ ਕਨਵੈਨਸ਼ਨ ਵੱਡੀ ਜਿਹੜੀ ਜੀ ਉਹ ਬਠਿੰਡੇ ਦੇ ਵਿੱਚ ਸੱਦ ਲਈ ਗਈ ਆ। ਬਠਿੰਡੇ ਦੇ ਵਿੱਚ ਜੋ ਕੁਛ ਹੋਇਆ ਉਸ ਤੋਂ ਬਾਅਦ ਜਿਵੇਂ ਜਿਹੜੇ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਕੁਛ ਜਿਹੜੇ ਜੀ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਚਲੇ ਗਏ। ਕੀ ਕੁਛ ਚੱਲਦਾ ਰਿਹਾ ਉਹ ਰਿਪੀਟ ਕਰਨ ਦੀ ਜ਼ਰੂਰਤ ਨਹੀਂ। ਕੁਛ ਸਮਾਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਜੀ ਅਸਤੀਫਾ ਦੇ ਦਿੱਤਾ। ਬਾਰ-ਬਾਰ ਪੱਤਰਕਾਰਾਂ ਨੇ ਪੁੱਛਿਆ ਤੇ ਉਦੋਂ ਜੇ ਤੁਹਾਨੂੰ ਯਾਦ ਹੋਵੇ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਵੀ ਬਿਮਾਰੀ ਦੀ ਵਜ੍ਹਾ ਕਰਕੇ ਮੈਂ ਅਸਤੀਫਾ ਦੇ ਰਿਹਾ। ਬਿਮਾਰੀ ਕੀ ਆ ਉਹਨਾਂ ਨੇ ਗੰਭੀਰ ਦੱਸਤੀ, ਕਹਿੰਦੇ ਕਿ ਕੈਂਸਰ ਆ, ਇਸ ਕਰਕੇ ਮੈਂ ਜਿਹੜਾ ਜੀ ਇਹ ਦੇ ਰਿਹਾ। ਪਰ ਉਦੋਂ ਬਾਅਦ ਫਿਰ ਉਹਨਾਂ ਨੇ ਕਿਹਾ ਨਹੀਂ, ਉਹ ਮੈਂ ਟੈਸਟ ਕਰਵਾਇਆ ਸੀਗਾ, ਉਹ ਠੀਕ ਸੀਗਾ। ਗੱਲ ਉਦੋਂ ਜਿਹੜਾ ਜੀ ਉਹ ਬਣੀ ਨਹੀਂ। ਹੁਣ ਫਿਰ ਦੁਬਾਰਾ ਜਿਹੜਾ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਆਪਣਾ ਅਸਤੀਫਾ ਵਾਪਸ ਲੈਣ ਦੀ ਜਿਹੜੀ ਜੀ ਉਹ ਐਪਲੀਕੇਸ਼ਨ ਜਿਹੜੀ ਜੀ ਉਹ ਪਾ ਦਿੱਤੀ। ਔਰ ਇਹ ਗੱਲ ਜਿਹੜੀ ਉਹ ਬਾਰ-ਬਾਰ ਕਹਿੰਦੇ ਰਹੇ ਨੇ ਕਿ ਖੁਦ ਮੁਖਤਿਆਰੀ ਜਿਹੜੀ ਜੀ ਉਹ ਪੰਜਾਬ ਨੂੰ ਚਾਹੀਦੀ ਹੈ। ਹੁਣ ਉਹ ਖੁਦ ਮੁਖਤਿਆਰੀ ਦਾ ਜਿਹੜਾ ਜੀ ਉਹ ਕੀ ਬਣਿਆ? ਕੀ ਉਹ ਪੰਜਾਬ ਦੇ ਲੋਕਾਂ ਨੂੰ ਵਰਗਲਾਉਣ ਦੀ ਜਿਹੜੀ ਕੋਸ਼ਿਸ਼ ਸੀ, ਜਾਂ ਜਿਵੇਂ ਭਾਰਤੀ ਜਨਤਾ ਪਾਰਟੀ ਜਿਵੇਂ ਸਮਝਿਆ ਜਾ ਰਿਹਾ ਕਿ ਉਹ ਕੋਸ਼ਿਸ਼ ਜਿਹੜੀ ਦੀ ਉਹ ਕਰੂਗੀ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ ਬਾਅਦ ਵੱਡੀ ਉਥਲ ਪੁਥਲ ਹੋਣ ਦੀ ਆਸ ਹੈ। ਜਿਹੋ ਜੇ ਜਿਹੜਾ ਜੀ ਆ ਰਹੇ ਨੇ ਰੁਝਾਨ ਆ ਰਹੇ ਆ, ਉਸ ਤੋਂ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਹਰਿਆਣੇ ਦੇ ਵਿੱਚ ਸੌਖੀਆਂ ਸਰਕਾਰ ਬਣਾ ਲੂਗੀ ਤੇ ਉਹਦੇ ਜਿਹੜਾ ਤੋੜ ਵਿਛੋੜਾ ਜੀ ਉਹ ਅਕਾਲੀ ਦਲ ਦੇ ਨਾਲ ਹੋਊਗਾ। ਅਸਲ ਦੇ ਵਿੱਚ ਜਿਹੜੇ ਕਈ ਨੇਤਾ ਨੇ ਅਜਿਹੇ, ਉਹਨਾਂ ਨੇ ਇਹ ਆਪਣੇ ਪਰ ਤੋਲਣੇ ਸ਼ੁਰੂ ਕਰਤੇ ਆ ਕਿ ਜੇ 22 ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਚੋਣ ਲੜਦੀ ਆ ਤੇ ਸਾਡੀ ਉਧਰ ਗੱਲ ਬਣ ਸਕਦੀ ਆ। ਇਹਨੂੰ ਉਸ ਸੰਦਰਭ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਜੀ ਉਹ ਵੇਖਿਆ ਜਾ ਰਿਹਾ ਕਿ ਖਬਰਾਂ ਦੇ ਵਿੱਚ ਤਾਂ ਰਿਹਾ ਜਾਵੇ। ਕਮ ਸੇ ਕਮ ਜੇ ਖਬਰਾਂ ਦੇ ਵਿੱਚ ਰਹੋਗੇ ਤੇ ਕੋਈ ਪਾਰਟੀ ਜਿਹੜੀ ਆ ਜੀ ਉਹ ਪੁੱਛੂਗੀ, ਨਹੀਂ ਤਾਂ ਕਿਹੜੀ ਖੁਦ ਮੁਖਤਿਆਰੀ, ਕਿਹੜਾ ਜਿਹੜਾ ਜੀ ਉਹ ਪੰਜਾਬ ਤੇ ਕਿਹੜਾ ਜਿਹੜਾ ਜੀ ਉਹ ਐਲਾਨਨਾਮਾ ਤੇ ਕਿਹੜਾ ਬਠਿੰਡੇ ਦੇ ਵਿੱਚ ਜਿਹੜੀ ਕਨਵੈਨਸ਼ਨ ਤੇ 5 ਉਹ ਜਿਹੜੇ ਇਹ ਕਿਹਾ ਗਿਆ ਸੀਗਾ ਕਿ ਪਾਸ ਕੀਤੇ ਗਏ ਮਤੇ ਆ, ਅਸੀਂ ਉਹ ਤੋਂ ਟਸ ਤੋਂ ਮਸ ਨਹੀਂ ਹੋਵਾਂਗੇ। ਉਹ ਸਾਰਾ ਕੁਝ ਜਿਹੜਾ ਜੀ ਉਹ ਖਿੰਡਰ ਪੁੰਡਰ ਜਿਹੜਾ ਜੀ ਉਹ ਗਿਆ ਕਿਤੇ। ਤੋ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਅਗਲਾ ਸਟੈਪ ਕੀ ਹੁੰਦਾ, ਇਹਦੇ ਉੱਤੇ ਰਾਜਨੀਤੀ ਜਿਹੜੀ ਜੀ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੋਈ ਹੈ। ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਮੈਂ ਅਜੇ ਆਪਣੇ ਮੁੰਡੇ ਦੇ ਵਿਆਹ ਦੇ ਵਿੱਚ ਬਿਜ਼ੀ ਹਾਂ, ਮੈਂ ਕੁਝ ਦਿਨਾਂ ਤੱਕ ਦੱਸੂਗਾ ਕਿ ਮੇਰਾ ਅਗਲਾ ਰਾਜਨੀਤਿਕ ਸਟੈਪ ਜਿਹੜਾ ਜੀ ਉਹ ਕੀ ਹੋਊਗਾ।
ਜਦੋਂ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਹਰਪਾਲ ਸਿੰਘ ਚੀਮਾ ਹੋਰੀ ਕਹਿੰਦੇ ਆ ਕਿ ਸੁਖਪਾਲ ਸਿੰਘ ਖਹਿਰਾ ਦੇ ਵਾਸਤੇ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਬੂਹੇ ਬੰਦ ਹੈ। ਉਹ ਕਹਿੰਦੇ ਕਿ ਉਹਨੇ ਆਮ ਆਦਮੀ ਪਾਰਟੀ ਦਾ ਨੁਕਸਾਨ ਬਹੁਤ ਕੀਤਾ। ਜਿਹੜਾ ਜੀ ਨਾਲ ਦੀ ਨਾਲ ਇੱਕ ਆਗੂ ਦਾ ਇਹ ਵੀ ਬਿਆਨ ਆ ਗਿਆ ਕਿ ਜੇ ਸੁਖਪਾਲ ਸਿੰਘ ਖਹਿਰਾ ਹੋਰੀ ਮਾਫੀ ਮੰਗ ਕੇ ਆਉਂਦੇ ਆ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਆ ਜਾਣਾ ਚਾਹੀਦਾ। ਸੁਖਪਾਲ ਸਿੰਘ ਖਹਿਰਾ ਹੋਰੀ ਅਰਵਿੰਦ ਕੇਜਰੀਵਾਲ ਜਿਹੜਾ ਜੀ ਉਹਦੇ ਉੱਤੇ ਲਗਾਤਾਰ ਜਿਹੜਾ ਜੀ ਉਹ ਹਮਲੇ ਕਰ ਰਹੇ ਆ ਤੇ ਉਹਨੇ ਮੁਆਫੀ ਮੰਗੀ ਤੇ ਜਿਹਦੀ ਵਜ੍ਹਾ ਕਰਕੇ ਉਹਨਾਂ ਨੂੰ ਪਾਰਟੀ ਤੋਂ ਵਿੱਚੋਂ ਜਿਹੜਾ ਜੀ ਉਹ ਲਾਂਭੇ ਜਾਣਾ ਪਿਆ। ਜੇ ਲਾਂਭੇ ਜਾਣਾ ਪਿਆ ਤਾਂ ਕੀ ਅਰਵਿੰਦ ਕੇਜਰੀਵਾਲ ਨੇ ਆਪਣੀ ਮਾਫੀ ਵਾਪਸ ਲੈ ਲਈ, ਜਿਹਦੇ ਕਰਕੇ ਉਹ ਅਸਤੀਫਾ ਜਿਹੜਾ ਜੀ ਉਹ ਵਾਪਸ ਲੈ ਰਹੇ ਆ। ਇਸ ਸਭ ਕਾਸੇ ਨੂੰ ਲੈ ਕੇ ਜਿਹੜਾ ਜੀ ਅਕਾਲੀ ਦਲ ਹੈ ਉਹਨੇ ਵੀ ਕਟਾਕਸ਼ ਜਿਹੜਾ ਜੀ ਉਹ ਕੀਤਾ, ਸਟਾਇਰ ਇਹ ਵੀ ਕੀਤਾ ਕਿ ਹੁਣ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਜਿਹੜੀ ਖੁਦਮੁਖਤਿਆਰੀ ਆ ਉਹ ਕਿੱਥੇ ਗਈ। ਉਹ ਕੀ ਕਿਸੇ ਉਹ ਇਸ ਤਰ੍ਹਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਜਿਹਦੇ ਕੋਲੇ ਪੰਜਾਬ ਦੀ ਪੂਰੀ ਖੁਦਮੁਖਤਿਆਰੀ ਹੋਵੇ। ਜੇ ਚਰਚਾ ਭਾਰਤੀ ਜਨਤਾ ਪਾਰਟੀ ਵਾਲੀ ਸਹੀ ਆ ਤਾਂ ਭਾਰਤੀ ਜਨਤਾ ਪਾਰਟੀ ਤਾਂ ਟੋਟਲ ਦਿੱਲੀ ਤੋਂ ਚੱਲਦੀ ਆ, ਜਿਵੇਂ ਆਮ ਆਦਮੀ ਪਾਰਟੀ ਜਿਹੜੀ ਦੀ ਉਹ ਚੱਲਦੀ ਆ। ਹੁਣ ਵੇਖਣ ਵਾਲੀ ਗੱਲ ਜਿਹੜੀ ਦੀ ਇਹ ਹੋਊਗੀ ਕਿ ਇਸ ਸਟੈਪ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਹਾਸ਼ੀਏ ਦੇ ਉੱਤੇ ਚਲੇ ਗਏ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੇ ਬਠਿੰਡਾ ਦੀ ਚੋਣ ਲੜੀ ਸੀ, ਉੱਥੋਂ ਆਪਣੀ ਜ਼ਮਾਨਤ ਜ਼ਬਤ ਜਿਹੜੀ ਜੀ ਉਹ ਕਰਵਾਏ। ਉਹ ਅਗਲਾ ਸਟੈਪ ਜਿਹੜਾ ਜੀ ਉਹਨਾਂ ਦਾ ਕੀ ਹੋਊਗਾ? ਕੋਈ ਬਿਮਾਰੀ ਵਾਲਾ ਬਹਾਨਾ ਹੋਊਗਾ ਜਾਂ ਫਿਰ ਕੋਈ ਹੋਰ ਜਿਹੜਾ ਜੀ ਉਹ ਨਵਾਂ ਐਲਾਨ ਕਰਨਗੇ? ਬਹੁਤਾ ਕੁਛ ਤਾਂ ਕਲੀਅਰ ਹੀ ਆ ਉਹਨਾਂ ਦੀ ਇੰਟਰਵਿਊ ਦੇ ਵਿੱਚ। ਤੇ ਅੱਗੇ ਗੱਲ ਕਰਦੇ ਆ, ਲੋਕਾਂ ਦੇ ਪੈਸੇ ਰੁੜ ਗਏ ਜੀ ਹਜ਼ਾਰਾਂ ਦੇ ਹਿਸਾਬ ਦੇ ਨਾਲ ਸ਼ੇਅਰਾਂ ਦੇ ਵਿੱਚ। ਇਹ ITI ਸਰਵਿਸ ਜਿਹੜੀ ਇਨਫੋਸਿਸ ਹੈ ਉਹਦੇ ਸ਼ੇਅਰ 17% ਤੱਕ ਇੱਕ ਦਿਨ ਦੇ ਵਿੱਚ ਜਿਹੜਾ ਜੀ ਉਹ ਡਿੱਗੇ। ਇਹਦੇ ਨਾਲ 53,000 ਕਰੋੜ ਰੁਪਈਆ ਲੋਕਾਂ ਦਾ ਜਿਹੜਾ ਜੀ ਉਹ ਰੁੜ ਗਿਆ। ਇੱਕ ਵਿਸਲ ਬਲੋਅਰ ਦੇ ਵੱਲੋਂ ਇਹ ਸ਼ਿਕਾਇਤ ਕਰਨ ਦੇ ਉੱਤੇ ਹੋਇਆ ਕਿ ਕੰਪਨੀ ਦੇ ਮੁੱਖ ਜਿਹੜੇ ਕਾਰਜਕਾਰੀ ਅਧਿਕਾਰੀ ਨੇ ਉਹਨੇ ਜਿਹੜਾ ਜੀ ਇਹ ਕਿਹਾ ਕਿ ਰੈਵਨਿਊ ਤੇ ਮੁਨਾਫੇ ਲਈ ਅਨੈਤਿਕ ਕਾਰਵਾਈਆਂ ਜਿਹੜੀਆਂ ਜੀ ਉਹ ਕਰ ਰਹੇ ਆ। ਇਨਫੋਸਿਸ ਦੇ ਸ਼ੇਅਰਾਂ ਦੇ ਵਿੱਚ 6 ਸਾਲਾਂ ਦੇ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਜਿਹੜੀ ਆ ਜੀ ਉਹ ਦੱਸੀ ਗਈ ਆ। ਮੁੰਬਈ ਸ਼ੇਅਰ ਬਾਜ਼ਾਰ ਦੇ ਵਿੱਚ ਕੰਪਨੀ ਦਾ ਸ਼ੇਅਰ 16.21% ਦੇ ਨੁਕਸਾਨ ਦੇ ਨਾਲ 643 ਰੁਪਏ 30 ਪੈਸੇ ਦੇ ਉੱਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਜਿਹੜਾ ਸੀਗਾ ਜੀ ਉਹ 16.86% ਟੁੱਟ ਕੇ 638 ਦੇ ਉੱਤੇ ਜਿਹੜਾ ਜੀ ਉਹ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦੇ ਵਿੱਚ ਕੰਪਨੀ ਦਾ ਸ਼ੇਅਰ ਜਿਹੜਾ ਸੀਗਾ ਜੀ ਉਹ 16.65% ਦੇ ਨੁਕਸਾਨ ਦੇ ਨਾਲ 640 ਰੁਪਏ ਦੇ ਉੱਤੇ ਬੰਦ ਹੋਇਆ। ਜ਼ਬਰਦਸਤ ਗਿਰਾਵਟ ਦੇ ਕਰਕੇ ਕੰਪਨੀ ਦਾ ਬਾਜ਼ਾਰ ਜਿਹੜਾ ਪੂੰਜੀਕਰਨ ਸੀਗਾ ਜੀ ਉਹ 53,450 ਕਰੋੜ ਰੁਪਈਏ ਤੋਂ ਘਟ ਕੇ 2,76,300 ਕਰੋੜ ਰੁਪਈਏ ਦੇ ਉੱਤੇ ਆ ਗਿਆ ਜੀ। ਇਨਫੋਸਿਸ ਦੇ ਜਿਹੜੇ ਚੇਅਰਮੈਨ ਨੇ ਉਹਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਕੰਪਨੀ ਦੀ ਆਡਿਟ ਕਮੇਟੀ ਜਿਹੜੀ ਆ ਉਹ ਵਿਸਲ ਬਲੋਅਰ ਦੀ ਸ਼ਿਕਾਇਤ ਜਿਹੜੀ ਹੋਈ ਆ ਉਹਦੇ ਉੱਤੇ ਆਜ਼ਾਦਾਨਾ ਤੌਰ ਦੇ ਉੱਤੇ ਜਾਂਚ ਜਿਹੜੀ ਆ ਜੀ ਉਹ ਕਰ ਰਹੀ ਆ। ਮੁੰਬਈ ਸ਼ੇਅਰ ਬਾਜ਼ਾਰ ਦੇ ਵਿੱਚ ਪਿਛਲੇ 6 ਕਾਰੋਬਾਰੀ ਸੈਸ਼ਨਾਂ ਤੋਂ ਤੇਜ਼ੀ ਦਾ ਸਿਲਸਿਲਾ ਜਿਹੜਾ ਜੀ ਉਹ ਰੁਕਿਆ। ਇਨਫੋਸਿਸ ਦੇ ਸ਼ੇਅਰਾਂ ਦੇ ਵਿੱਚ ਭਾਰੀ ਗਿਰਾਵਟ ਕਰਕੇ ਸੈਂਸੈਕਸ ਜਿਹੜਾ ਜੀ ਉਹ ਵੀ ਟੁੱਟ ਗਿਆ ਔਰ ਸੈਂਸੈਕਸ ਜਿਹੜਾ ਸੀਗਾ ਉਹ 335 ਅੰਕ ਜਿਹੜਾ ਜੀ ਉਹ ਥੱਲੇ ਆ ਗਿਆ। ਟਾਟਾ ਮੋਟਰਸ, ਭਾਰਤੀ ਏਅਰਟੈਲ, HCL ਟੈਕ, ਬਜਾਜ ਫਾਈਨੈਂਸ, ਇਹ ਸਾਰੇ ਦੇ ਸਾਰੇ ਜਿਹੜੇ ਸ਼ੇਅਰ ਬਾਜ਼ਾਰ ਸੀਗੇ ਜੀ ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਵੱਡਾ ਅਸਰ ਪਿਆ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਨਵਜੋਤ ਕੌਰ ਸਿੱਧੂ ਦੀ। ਉਹ ਪੋਲੀਟੀਕਲ ਪਾਰਟੀ ਫ੍ਰੀ ਹੋਈ ਆ ਜੀ। ਦੇਰ ਤੋਂ ਬਾਅਦ ਨਵਜੋਤ ਕੌਰ ਸਿੱਧੂ ਹੋਰੀ ਬੋਲੇ ਆ। ਨਾ ਨਵਜੋਤ ਸਿੰਘ ਸਿੱਧੂ ਹੋਰੀ ਬੋਲ ਰਹੇ ਆ, ਨਾ ਨਵਜੋਤ ਕੌਰ ਸਿੱਧੂ ਹੋਰੀ ਜਿਹੜਾ ਜੀ ਉਹ ਬੋਲ ਰਹੇ ਸੀਗੇ। ਪੰਜਾਬ ਦੇ ਵਿੱਚ ਜਿਹੜੀਆਂ ਜੀ ਉਪ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਹੋਰਾਂ ਨੇ 3 ਮਹੀਨਿਆਂ ਤੋਂ ਬਾਅਦ ਆਪਣੀ ਥੋੜੀ ਜ਼ੁਬਾਨ ਜਿਹੜੀ ਆ ਜੀ ਉਹ ਖੋਲੀ ਹੈ। ਇਹ ਗੱਲ ਜਿਹੜੀ ਦੀ ਉਹਨਾਂ ਨੇ ਕਹੀ ਆ ਕਿ ਉਹ ਕਾਂਗਰਸ ਲੰਮੇ ਸਮੇਂ ਤੋਂ ਛੱਡ ਚੁੱਕੇ ਆ। ਉਹ ਆਪਣੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਕਹਿ ਰਹੇ। ਇਹ ਵੀ ਕਿਹਾ ਕਿ ਉਹ ਮਹਿਜ਼ ਇੱਕ ਜਿਹੜਾ ਜੀ ਸਮਾਜ ਸੇਵੀ ਦੇ ਵਿੱਚੋਂ ਵਿਚਰ ਰਹੇ ਨੇ ਤੇ ਉਹਨਾਂ ਦਾ ਕਿਸੇ ਸਿਆਸੀ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਹੈ। ਨਵਜੋਤ ਸਿੰਘ ਸਿੱਧੂ ਦਾ ਅਗਲਾ ਪ੍ਰੋਗਰਾਮ ਕੀ ਹੈ ਇਹਦੇ ਬਾਰੇ ਉਹ ਕਹਿੰਦੇ ਆ ਕਿ ਇਹ ਤਾਂ ਉਹ ਖੁਦ ਹੀ ਦੱਸ ਸਕਦੇ ਆ। ਨਵਜੋਤ ਕੌਰ ਸਿੱਧੂ ਨੇ ਜਿਹੜਾ ਜੀ ਇਹ ਗੱਲ ਕਹੀ ਹੈ ਕਿ ਉਹਦਾ ਮੁੱਖ ਟੀਚਾ ਹੁਣ ਅੰਮ੍ਰਿਤਸਰ ਦੇ ਹਲਕੇ ਦਾ ਜਿਹੜਾ ਜੀ ਉਹ ਵਿਕਾਸ ਕਰਨਾ ਹੈ ਤੇ ਇਹਦੇ ਵਾਸਤੇ ਉਹ ਲਗਾਤਾਰ ਕੰਮ ਜਿਹੜਾ ਜੀ ਉਹ ਕਰ ਰਹੇ ਨੇ। ਉਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਜੀ ਉਹ ਆਪਣੇ ਸਵਾਲਾਂ ਦੇ ਆਪ ਜਵਾਬ ਦੇਣਗੇ। ਉਹ ਕਹਿੰਦੇ ਕਿ ਉਹ ਸਿਰਫ ਲੋਕਾਂ ਨੂੰ ਜਵਾਬ ਦੇ ਨੇ
ਔਰ ਉਹਨਾਂ ਦੇ ਹਲਕੇ ਦੇ ਵਾਸਤੇ ਪੈਸਾ ਜਿਹੜਾ ਜੀ ਉਹ ਨਹੀਂ ਜੇ ਦਿੱਤਾ ਗਿਆ ਤੇ ਉਹ ਸਰਕਾਰ ਦੇ ਖਿਲਾਫ ਧਰਨਾ ਲਾਉਣ ਤੋਂ ਵੀ ਗੁਰੇਜ਼ ਜਿਹੜਾ ਜੀ ਉਹ ਨਹੀਂ ਕਰਨਗੇ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਲੰਮੀ ਛੁੱਟੀ ਦੇ ਉੱਤੇ ਨਵਜੋਤ ਕੌਰ ਸਿੱਧੂ ਨੇ ਜਿਹੜੀ ਦੀ ਇਹ ਗੱਲ ਕਹੀ ਆ ਕਿ ਸੱਚ ਬੋਲਣ ਵਾਲਾ ਬੰਦਾ ਸੱਚ ਬੋਲੂਗਾ, ਪਰ ਕੁਝ ਮੰਤਰੀਆਂ ਨੇ ਮੁੱਖ ਮੰਤਰੀ ਦੇ ਜ਼ਿਆਦਾ ਕੰਨ ਭਰ ਦਿੱਤੇ, ਜਿਹਦੇ ਕਰਕੇ ਮੁੱਖ ਮੰਤਰੀ ਨੇ ਕੰਨ ਭਰਨ ਵਾਲੇ ਬੰਦਿਆਂ ਦੇ ਉੱਤੇ ਜਿਹੜਾ ਸੀਗਾ ਜੀ ਉਹ ਵਿਸ਼ਵਾਸ ਕਰ ਲਿਆ। ਨਵਜੋਤ ਕੌਰ ਸਿੱਧੂ ਹੋਰਾਂ ਨੇ ਇਹ ਵੀ ਕਿਹਾ ਕਿ ਬਾਦਲਾਂ ਨੇ ਅਗਲੇ 20 ਸਾਲਾਂ ਦੇ ਕੰਟਰੈਕਟ ਜਿਹੜੇ ਆ ਆਪਣੇ ਆਪ ਨੂੰ ਆਪੇ ਹੀ 11 ਰੁਪਏ ਯੂਨਿਟ ਹਿਸਾਬ ਦੇ ਨਾਲ ਜਿਹੜਾ ਜੀ ਉਹ ਕਰ ਰਹੇ ਨੇ, ਜਿਹਨੂੰ ਤੋੜਿਆ ਜਾਣਾ ਬਹੁਤ ਜਿਹੜਾ ਜੀ ਉਹ ਔਖਾ। ਉਹਨਾਂ ਨੇ ਕਿਹਾ ਕਿ ਉਹ ਜਿਹੜਾ ਜੀ ਇਹਦੇ ਉੱਤੇ ਕੰਮ ਆਪਣਾ ਜਿਹੜਾ ਜੀ ਉਹ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਦੇ ਬਾਰੇ ਉਹਨਾਂ ਨੇ ਕਿਹਾ ਕਿ ਉਹ ਭਗਤੀ ਕਰ ਰਿਹਾ ਤੇ ਹਲਕੇ ਦੇ ਵਰਕਰਾਂ ਦੀਆਂ ਮੁਸ਼ਕਲਾਂ ਜਿਹੜਾ ਜੀ ਉਹ ਰੋਜ਼ ਸੁਣ ਰਹੇ ਆ। ਨਵਜੋਤ ਕੌਰ ਸਿੱਧੂ ਹੋਰਾਂ ਨੇ ਇੱਕ ਗੱਲ ਹੋਰ ਜਿਹੜੀ ਜੀ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੇ ਬਾਪ ਦੇ ਸਮਾਨ ਨੇ, ਪਰ ਜੇ ਕਿਸੇ ਨੂੰ ਸਿੱਧੂ ਦਾ ਸੱਚ ਕੌੜਾ ਲੱਗਦਾ ਤੇ ਇਹਦਾ ਮਤਲਬ ਇਹ ਨਹੀਂ ਕਿ ਸੱਚ ਬੋਲਣ ਕਰਕੇ ਉਹਦਾ ਮਹਿਕਮਾ ਬਿਨਾਂ ਵਿਸ਼ਵਾਸ ਦੇ ਲਏ ਦੇ ਵਿੱਚ ਜਿਹੜਾ ਜੀ ਉਹ ਬਦਲ ਦਿੱਤਾ ਜਾਵੇ। ਐਕਚੁਅਲੀ ਨਵਜੋਤ ਕੌਰ ਸਿੱਧੂ ਹੋਰਾਂ ਦਾ ਇਹ ਦੇਰ ਬਾਅਦ ਆਇਆ ਬਿਆਨ ਹੈ, ਇਹ ਕਈ ਜਿਹੜੀਆਂ ਜੀ ਉਹ ਗੱਲਾਂ ਵੱਲ ਨੂੰ ਇਸ਼ਾਰਾ ਕਰਦਾ। ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਪ੍ਰਤੀ ਉਹਨਾਂ ਦੀ ਸੁਰ ਜਿਹੜੀ ਦੀ ਉਹ ਨੀਵੀਂ ਹੋਣੀ, ਇਹ ਜਿਹੜੇ ਦੀ ਉਹ ਕਈ ਗੱਲਾਂ ਵੱਲ ਨੂੰ ਇਸ਼ਾਰਾ ਜਿਹੜਾ ਜੀ ਉਹ ਕਰਦੀ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਅਗਲੇ ਪ੍ਰੋਗਰਾਮ ਦੇ ਬਾਰੇ ਉਹਨਾਂ ਦਾ ਨਾਂ ਦੱਸਣਾ, ਇਹ ਵੀ ਇੱਕ ਨਵੇਂ ਪਾਸੇ ਨੂੰ ਇਸ਼ਾਰਾ ਜਿਹੜਾ ਜੀ ਉਹ ਕਰਦੀ ਆ। ਕੁਝ ਸੂਤਰ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਨਵੀਂ ਰਾਜਸੀ ਪਾਰਟੀ ਜਿਹੜੀ ਹੈ ਜੀ ਉਹ ਛੇਤੀ ਜਨਮ ਲਵੇ। ਇਹਦੇ ਲਈ ਅਜੇ ਕੁਝ ਦਿਨ ਹੋਰ ਉਡੀਕਣਾ ਪਊਗਾ ਜੀ। ਬਿਲਕੁਲ ਜੀ, ਕਿਆਸ ਰਾਈਆਂ ਜਿਹੜੀਆਂ ਨਾ ਉਹ ਬਹੁਤ ਲੱਗ ਰਹੀਆਂ, ਸਪੈਸ਼ਲੀ ਭਾਜਪਾ ਨੂੰ ਲੈ ਕੇ ਬਹੁਤ ਕਿਆਸ ਰਾਈਆਂ ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਆਪਾਂ ਬਹੁਤ ਵਾਰੀ ਇਹ ਸੁਣਿਆ ਕਿ ਖਾਣ ਵਾਲੀਆਂ ਚੀਜ਼ਾਂ ਦੀ ਸਮਗਲਿੰਗ ਹੁੰਦੀ ਆ, ਸ਼ਰਾਬ ਦੀ ਹੁੰਦੀ ਆ, ਨਸ਼ੇ ਦੀ ਹੁੰਦੀ ਆ, ਅਫੀਮ ਦੀ ਹੁੰਦੀ ਆ, ਪਰ ਇੱਕ ਨਵੀਂ ਚੀਜ਼ ਹੈ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਉੱਲੂਆਂ ਦੀ ਸਮਗਲਿੰਗ। ਇਹ ਦਿੱਲੀ ਦੇ ਨਾਲ ਲੱਗਦਾ ਜੀ ਗਾਜ਼ੀਆਬਾਦ, ਉਹਦੇ ਇੰਦਰਾਪੁਰਮ ਖੇਤਰ ਹੈ, ਉੱਥੇ 2 ਉੱਲੂਆਂ ਦੇ ਜਿਹੜੇ ਸਮਗਲਰ ਨੇ ਉਹਨਾਂ ਨੂੰ ਪੁਲਿਸ ਨੇ ਕਾਬੂ ਕੀਤਾ। 5 ਇਹਨਾਂ ਦੇ ਕੋਲੋਂ ਉੱਲੂ ਦੇ ਬੱਚੇ ਮਿਲੇ ਆ ਜੀ, ਜਿਵੇਂ ਉਹ ਉੱਲੂ ਦੇ ਪੱਠੇ ਜਿਵੇਂ ਕਿਹਾ ਜਾਂਦਾ, ਉੱਲੂ ਦੇ ਬੱਚੇ ਨੇ ਇਹ। ਔਰ ਇਹ ਉੱਲੂ ਜਿਹੜੇ ਆ ਦੀਵਾਲੀ ਦੇ ਮੌਕੇ ਦੇ ਉੱਤੇ ਵਹਿਮਾਂ ਭਰਮਾਂ ਤੇ ਮੰਤਰਾਂ ਦੇ ਨਾਲ ਬਾਜ਼ਾਰ ਦੇ ਵਿੱਚ ਵੇਚਣ ਲਈ ਜਿਹੜੇ ਜੀ ਉਹ ਲਏ ਜਾ ਰਹੇ ਸੀਗੇ। ਦੀਵਾਲੀ ਦੇ ਮੌਕੇ ਦੇ ਉੱਤੇ ਕਿਹਾ ਜਾਂਦਾ ਹੈ ਕਿ ਕੁਝ ਲੋਕ ਇਹਨਾਂ ਬੇਤੁਕੀਆਂ ਗੱਲਾਂ ਕਰਕੇ ਪੰਛੀਆਂ ਨੂੰ ਮਾਰਨ ਤੋਂ ਝਿਜਕਦੇ ਨੇ ਤੇ ਉੱਲੂ ਦੀ ਸਮਗਲਿੰਗ ਜਿਹੜੀ ਦੀਵਾਲੀ ਦੇ ਮੌਕੇ ਦੇ ਉੱਤੇ ਬਹੁਤ ਵੱਡੀ ਜਿਹੜੀ ਜੀ ਉਹ ਹੁੰਦੀ ਆ। ਇਹ ਇੱਕ ਮਿਥਿਹਾਸ ਹੈ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਉੱਲੂ ਜਿਹੜਾ ਜੀ ਉਹ ਲਕਸ਼ਮੀ ਜਿਹੜੀ ਆ ਉਹ ਉੱਲੂ ਦੀ ਸਵਾਰੀ ਕਰਦੀ ਆ। ਇਹਨੂੰ ਮਾਰਨ ਜਾਂ ਕੁਰਬਾਨ ਕਰਨ ਦੇ ਬਾਰੇ ਤਾਂ ਕਿਤੇ ਨਹੀਂ ਲਿਖਿਆ। ਇਹਦੇ ਬਾਵਜੂਦ ਕੁਛ ਵਹਿਮੀ ਜਿਹੜੇ ਲੋਕ ਨੇ ਉਹ ਇਹਨੂੰ ਮਾਰਦੇ ਆ, ਔਰ ਇਹ ਸ਼ਾਇਦ ਉਹ ਇਸ ਕਰਕੇ ਮਾਰਦੇ ਆ ਕਿ ਜੇ ਅਸੀਂ ਲਕਸ਼ਮੀ ਦੀ ਜਿਹੜੀ ਸਵਾਰੀ ਆ ਉੱਲੂ ਉਹਨੂੰ ਮਾਰ ਦੇਵਾਂਗੇ ਤੇ ਫਿਰ ਲਕਸ਼ਮੀ ਉੱਥੇ ਹੀ ਜਿਹੜਾ ਜੀ ਟਿਕ ਜੂਗੀ ਉਹਨਾਂ ਦੇ ਘਰ ਦੇ ਵਿੱਚ, ਜਿਹਦੇ ਕਰਕੇ ਇਹਦੀ ਸਮਗਲਿੰਗ ਇਹਨਾਂ ਦਿਨਾਂ ਦੇ ਵਿੱਚ ਜ਼ੋਰਾਂ ਦੇ ਉੱਤੇ ਜਿਹੜੀ ਜੀ ਉਹ ਹੁੰਦੀ ਆ। ਔਰ ਹਾਲਾਂਕਿ ਭਾਰਤ ਦੇ ਵਿੱਚ ਉੱਲੂ ਦਾ ਜਿਹੜਾ ਜੀ ਉਹ ਸ਼ਿਕਾਰ ਕਰਨਾ ਜਾਂ ਇਹਨੂੰ ਪਾਲਣਾ ਇਹ ਪੂਰੇ ਤਰੀਕੇ ਦੇ ਨਾਲ ਜਿਹੜਾ ਜੀ ਇਹਦੇ ਉੱਤੇ ਪਾਬੰਦੀ ਹੈ। 1972 ਦੇ ਤਹਿਤ ਜਿਹੜਾ ਜੀ ਇੱਥੇ ਮਾਮਲਾ ਜਿਹੜਾ ਜੀ ਉਹ ਦਰਜ ਹੁੰਦਾ ਹੈ, ਬੜਾ ਸਖਤ ਕਾਨੂੰਨ ਹੈ। ਇਹ ਕਿਹਾ ਜਾ ਰਿਹਾ ਕਿ 2008 ਤੋਂ ਜਿਹੜੇ ਜੀ ਇਹਨਾਂ ਦੀ ਸਮਗਲਿੰਗ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਉਹ ਲੱਗੇ ਹੋਏ ਆ। ਇਹ ਕਿਹਾ ਜਾਂਦਾ ਹੈ ਕਿ 10,000 ਤੋਂ ਲੈ ਕੇ 1 ਲੱਖ ਰੁਪਏ ਦੇ ਵਿੱਚ ਜਿਹੜਾ ਜੀ ਇਹ ਉੱਲੂ ਖਰੀਦਿਆ ਜਾਂਦਾ। ਉੱਲੂ ਦੀਆਂ ਹੱਡੀਆਂ, ਉਹਦੀ ਚੁੰਝ, ਅੱਖਾਂ, ਇਹਨਾਂ ਅੰਗਾਂ ਦੇ ਵਾਸਤੇ ਕੁਰਬਾਨ ਜਿਹੜੀਆਂ ਜੀ ਉਹ ਕੀਤੀਆਂ ਜਾਂਦੀਆਂ ਨੇ। ਵੈਸੇ ਦੇਖਿਆ ਜਾਵੇ ਤਾਂ ਹੁਣ ਆਮ ਬੰਦਾ ਥੋੜੀ ਨਾ ਜੀ ਖਰੀਦ ਸਕਦਾ 10,000 ਤੋਂ ਲੈ ਕੇ 1 ਲੱਖ ਰੁਪਏ ਤੱਕ ਜਿਹੜਾ ਜੀ। ਤੋ ਹੁਣ ਜੇ ਉਹਨਾਂ ਨੂੰ ਕੋਈ ਜਿਹੜਾ ਜੀ ਉਹ ਕਹਿਣ ਵਾਲਾ ਉੱਲੂ ਦੇ ਪੱਠੇ ਕਹੇ ਤੇ ਮੇਰਾ ਖਿਆਲ ਗਲਤ ਗੱਲ ਤਾਂ ਨਹੀਂ ਹੋਊਗੀ, ਜਿਹੜੇ ਕਿ ਇੱਕ ਪੰਛੀ ਨੂੰ ਇੰਨਾ ਜਿਹੜਾ ਜੀ ਉਹ ਤਕਲੀਫ ਦਿੰਦੇ ਆ ਮਹਿਜ਼ ਆਪਣੇ ਵਹਿਮਾਂ ਭਰਮਾਂ ਨੂੰ ਪੂਰਾ ਕਰਨ ਦੇ ਵਾਸਤੇ। ਬਿਲਕੁਲ ਜੀ, ਨਵੀਆਂ ਤੋਂ ਨਵੀਆਂ ਗੱਲਾਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।